अस्सलाम वालेकुम लो जी यारो बेलियो मित्रों सज्जनों ते सहेलियों तुसीं देख रहे हो ऐसे अहमद पंजाबी। लो जी हर पासे टेंशन परेशानी तो है और लोग कही जा रहे हैं कि बई खां दी पार्टी जिहड़ी आ खां नूं कल्ला कर गई छड्ड गई। आ जिहड़ी KPK दे विच हुकूमत खां दी अपनी हुकूमत आ अपना वज़ीर आला इनू सुहेल अफरीदी ने भी लाया मज़ाहमत करके कि मज़ाहमत करेगा, लेकिन ये भी डील कर गया। ये जिन्ने भी वो निगे निगे ISF तो निकले उत्ते आए इज्जत मिली, जानता कोई नहीं सी उन्होंने। अज मिनिस्टर बने फिर रहे हैं, अज अपने नां दियां तख्तियां लांदे फिर रहे हैं। खां दी हुकूमत, खां दे नाम ते पे होए वोट, खां दे नाम दी पूरी असैंबली जिहदे च बत्तियां बाल के बहिंदे आ MNA MPA दे ਜਿਹੜੇ ਆਪਣਾ ਉਹਨਾਂ ਦੇ ਟਾਈਟਲ ਨੇ ਉਹ ਲਾ ਕੇ ਫਿਰਦੇ ਨੇ, ਗੱਡੀਆਂ ਸਰਕਾਰੀ ਨੰਬਰ ਪਲੇਟਾਂ ਲਾ ਕੇ ਘੁੰਮਦੇ ਆ ਸਾਰਾ ਖਾਂ ਦੇ ਨਾਮ ਤੇ ਹੀ ਆ। ਲੇਕਿਨ ਜਦੋਂ ਤਖਤੀਆਂ ਲਾਣੀਆਂ ਹੁੰਦੀਆਂ, ਕਿਸੇ ਚੀਜ਼ ਦਾ ਇਫਤਿਤਾਹ ਕਰਨਾ ਹੁੰਦਾ, ਉਹਦੇ 'ਤੇ ਫਿਰ ਸੁਹੇਲ ਅਫਰੀਦੀ ਔਰ ਮੀਨਾ ਖਾਨ ਔਰ ਢਿੰਗੜਾ ਖਾਨ ਔਰ ਜਨਾਬ ਮੁਰਾਦ ਸਈਦ ਦੇ ਉੱਥੇ ਜਿਹੜਾ ਨਾ ਫੱਟੀਆਂ ਲੱਗਦੀਆਂ ਨੇ, ਲੇਕਿਨ ਇਮਰਾਨ ਖਾਨ ਨੂੰ ਭੁੱਲ ਜਾਂਦੇ ਨੇ। ਇਮਰਾਨ ਖਾਨ ਦਾ ਕੋਈ ਨਾਮ ਨਹੀਂ, ਕੋਈ ਜ਼ਿਕਰ ਨਹੀਂ, ਛੱਡ ਹੀ ਗਏ। ਹਾਲਾਂਕਿ ਇਹਦੇ 'ਤੇ ਮੁਰਾਦ ਸਈਦ ਨੇ ਕੱਲ੍ਹ ਟਵੀਟ ਵੀ ਕੀਤੀ ਆ। ਉਹ ਵੀ ਉਹਨੂੰ ਲੋਕ ਉਡੀਕਦੇ ਰਹਿੰਦੇ ਨੇ, ਉਹਨੂੰ ਕਹਿੰਦੇ ਰਹਿੰਦੇ ਨੇ ਕਿ ਯਾਰ ਕੋਈ ਤਹਿਰੀਕ ਦੀ ਗੱਲ ਕਰ, ਕੋਈ ਇਮਰਾਨ ਖਾਨ ਬਾਰੇ ਗੱਲ ਕਰ। ਕੋਈ ਲੋਕ ਜਿਹੜੇ ਚੰਦ ਲੋਕ ਜਿਹੜੇ ਉਹ ਦਲੇਰ ਬਣੇ ਖੜੇ ਆ, ਕਮ ਸੇ ਕਮ ਉਹਨਾਂ ਨੂੰ ਹੀ ਲੀਡ ਕਰ। ਲੇਕਿਨ ਉਹ ਖਾਮੋਸ਼ ਹੈ, ਬਿਲਕੁਲ ਖਾਮੋਸ਼, ਸੁੱਤਾ ਸੌਂ ਗਿਆ, ਕੋਈ ਆਵਾਜ਼ ਨਹੀਂ ਨਿਕਲਦੀ ਉਹਦੀ। ਹਾਲਾਂਕਿ ਇਹ ਹੋਰ ਗੱਲ ਆ ਕਿ ਵੀ ਬਾਹਰ ਆਏਗਾ ਖਤਰਾ ਵਾ ਨੂੰ, ਬਈ ਖਤਰਾ ਤਾਂ ਸਭ ਨੂੰ ਹੀ ਆ, ਖਤਰਾ ਕਿਹਨੂੰ ਖਤਰਾ ਨਹੀਂ ਇੱਥੇ। ਲੇਕਿਨ ਚਲੋ ਜਾਨ ਸਭ ਨੂੰ ਪਿਆਰੀ ਆ, ਮੁਰਾਦ ਸਈਦ ਨੂੰ ਵੀ ਪਿਆਰੀ ਆ, ਉਹ ਵੀ ਆਪਣਾ ਆਰਾਮ ਨਾਲ ਲੁੱਕ ਕੇ ਬੈਠਾ। ਲੇਕਿਨ ਲੁੱਕ ਕੇ ਬੈਠਾ ਕਮ ਸੇ ਕਮ ਅੱਜ ਜਿੱਦਾਂ ਹੁਣ ਟਵੀਟਾਂ ਕਰਦਾ ਆ ਕੇ ਇੱਦਾਂ ਇੱਕ ਕੋਹਰਾਮ ਨਹੀਂ ਬਰਪਾ ਕਰ ਸਕਦਾ। ਇਸ ਤਰ੍ਹਾਂ ਹੀ ਜਿਹੜਾ ਪੈਗਾਮ ਜਾਰੀ ਕਰਕੇ ਵੀਡੀਓ ਪੈਗਾਮ ਆਡੀਓ ਪੈਗਾਮ ਬਈ ਇੱਕ ਮੋਮੈਂਟਮ ਨਹੀਂ ਬਣਾ ਸਕਦਾ ਨਾ, ਨਹੀਂ ਬਣਾ ਰਿਹਾ। ਕਿਉਂ ਬਈ ਉਹਦੀ ਵੀ ਕਿਤੇ ਸੈਟਿੰਗ ਹੋਣੀ ਨਾ ਕਿਤੇ, ਕਿਉਂਕਿ ਅਦਰਵਾਈਜ਼ ਹੋਰ ਤਾਂ ਕੋਈ ਚੀਜ਼ ਨਜ਼ਰ ਨਹੀਂ ਆਉਂਦੀ ਸਾਨੂੰ। ਜਦੋਂ ਹੀ ਆਪਣੀ ਜ਼ਾਤ 'ਤੇ ਕੋਈ ਗੱਲ ਆਉਂਦੀ ਹੈ ਉਦੋਂ ਫੌਰਨ ਆ ਜਾਂਦਾ ਬਾਹਰ, ਫੌਰਨ ਮਜ਼ਮੂਨ ਲਿਖਦਾ ਵੱਡਾ ਸਾਰਾ ਕਿ ਵੀ ਮੇਰਾ ਤਖਤੀਆਂ ਨਾਲ ਕੋਈ ਤਾਲੁਕ ਨਹੀਂ ਜੀ, ਤੇ ਮੇਰਾ ਨਾਮ ਲਿਖਿਆ ਹੋਇਆ, ਮੈਨੂੰ ਤਾਂ ਬੜਾ ਅਫਸੋਸ ਆ, ਮੈਨੂੰ ਇਹ ਹੈ, ਮੈਨੂੰ ਉਹ ਹੈ, ਆ ਕੁਛ ਨਹੀਂ ਕਰਦੇ ਪਏ ਖਾਣ ਵਾਸਤੇ। ਬਈ ਤੂੰ ਵੀ ਕੁਛ ਨਹੀਂ ਕਰ ਰਿਹਾ ਖਾਣ ਵਾਸਤੇ, ਕੋਈ ਕੁਛ ਨਹੀਂ ਕਰ ਰਿਹਾ ਖਾਣ ਵਾਸਤੇ। ਕਿਉਂ? ਕਿਉਂਕਿ ਅਕਸਰੀਅਤ ਤੇ ਡਰੀ ਪਈ ਆ। ਔਰ ਉਹਦੇ ਬਾਅਦ ਕੁਛ ਲੋਕ ਐਸੇ ਵੀ ਨੇ ਜਿਹੜੇ ਲਾਲਚ ਦੇ ਵਿੱਚ ਫਸ ਗਏ ਨੇ, ਜਿਹੜੇ ਹੁਣ ਆਪਣੀਆਂ ਨੌਕਰੀਆਂ ਬਚਾਉਣ ਲਈ, ਆਪਣੀਆਂ ਕੁਰਸੀਆਂ ਬਚਾਉਣ ਲਈ ਉਹਨਾਂ ਨੇ ਖਾਨ ਨੂੰ ਛੱਡ ਦਿੱਤਾ। ਲੇਕਿਨ ਆ ਕੋਈ ਨਵੀਂ ਗੱਲ ਨਹੀਂ ਆ। ਹਾਂ, ਤੁਸੀਂ ਪਿੱਛੇ ਮੁੜ ਕੇ ਦੇਖੋ ਆਪਣਾ ਇਸਲਾਮੀ ਹਿਸਟਰੀ ਦੇ ਵਿੱਚ ਤੇ ਤੁਹਾਨੂੰ ਸਾਫ਼ ਪਤਾ ਲੱਗੇ ਹਜ਼ਰਤ ਹੁਸੈਨ ਦੇ ਨਾਲ ਕਿੰਨੇ ਸੀਗੇ, ਹਜ਼ਰਤ ਹੁਸੈਨ ਅਲੈਹਿਸਲਾਮ ਦੇ ਨਾਲ ਕਿੰਨੇ ਲੋਕ ਸੀਗੇ। ਉਦੋਂ ਵੀ ਠੀਕ ਠਾਕ ਉਮਤ ਸੀਗੀ, ਠੀਕ ਠਾਕ ਲੱਖਾਂ ਦੇ ਵਿੱਚ ਮੁਸਲਮਾਨ ਸੀਗੇ, ਹਾਂਜੀ। ਲੇਕਿਨ ਕਿਤਨੇ ਸੀ? 72 ਲੋਕ ਸਰ ਉਹਨਾਂ ਦੇ ਨਾਲ। ਬਾਕੀ ਕਿੱਥੇ ਗਏ? ਖਾਮੋਸ਼ ਸੀ। ਕਿਉਂ? ਜਬਰ ਜ਼ੁਲਮ ਸੀ ਉਹਦੇ ਵਿੱਚ। ਖਾਮੋਸ਼ ਹੋ ਕੇ ਬਈ ਉਹ ਹਜ਼ਰਤ ਹੁਸੈਨ ਅਲੈਹਿਸਲਾਮ ਨਵਾਸੇ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਦੇ, ਔਰ ਉਹ ਲੋਕ ਉਦੋਂ ਮੌਜੂਦ ਸਨ ਜਿਨ੍ਹਾਂ ਨੇ ਆਪਣੀਆਂ ਅੱਖਾਂ ਨਾਲ ਵੇਖਿਆ ਕਿ ਆਪ ਸੱਲੱਲਾਹੁ ਅਲੈਹਿ ਵਸੱਲਮ ਕਿਤਨਾ ਲਾਡ ਔਰ ਕਿਤਨਾ ਪਿਆਰ ਕਰਦੇ ਸਨ ਹਜ਼ਰਤ ਹੁਸੈਨ ਰਜ਼ੀਅੱਲਾਹੁ। ਲੇਕਿਨ ਖਾਮੋਸ਼, ਕੋਈ ਨਹੀਂ ਬੋਲਿਆ। ਜਦੋਂ ਜਬਰ, ਜਦੋਂ ਜ਼ੁਲਮ ਹੋ ਰਿਹਾ ਹੋਏ ਉਦੋਂ ਬੜੇ ਖਾਮੋਸ਼ ਹੋ ਜਾਂਦੇ ਆ। ਅਤੇ ਆ ਜਿਹੜੇ ਹੁਣ ਪੂਰੇ ਖਾਮੋਸ਼ ਹੋਏ ਪਏ ਆ, ਆਵਾਮ ਵੀ ਜਿਹੜੀ ਖਾਮੋਸ਼ ਹੋਈ ਪਈ ਆ, ਜ਼ੁਲਮ ਆ, ਜਬਰ ਆ। ਇਹ ਤਾਂ ਫਿਰ ਇਮਰਾਨ ਖਾਨ ਆ। ਮੈਂ ਤੁਹਾਨੂੰ ਇਤਨੀ ਬੜੀ ਮਿਸਾਲ ਦੇ ਦਿੱਤੀ, ਠੀਕ ਆ। ਅਤੇ ਆਹ ਜਿਹੜੀਆਂ ਚੀਜ਼ਾਂ ਨਾ, ਰੈਜ਼ਿਸਟੈਂਸ ਜਿਹੜੀ ਆ, ਜਿਹੜੀ ਮੁਜ਼ਾਹਮਤ ਆ, ਉਹ ਕਰਦੇ ਰਹਿਣਾ ਚਾਹੀਦਾ, ਕਰਦੇ ਰਹਿਣਾ ਵਾ ਜਿਸ ਤਰ੍ਹਾਂ, ਕਿਉਂਕਿ ਸਾਨੂੰ ਸਬਕ ਹੀ ਇਹੀ ਮਿਲਦਾ ਨਾ। ਹਜ਼ਰਤ ਹੁਸੈਨ ਰਜ਼ੀਅੱਲਾਹੁ ਨੂੰ ਵੀ ਸੋਚ ਸਕਦੇ ਸੀ ਕਿ ਬਈ ਆਹ 72 ਲੋਕ ਮੇਰੇ ਨਾਲ ਆ, ਮੈਂ ਇਹਨਾਂ ਨਾਲ ਕੀ ਕਰਾਂਗਾ, ਅੱਗੇ ਤੇ ਲੱਖਾਂ ਦੀ ਫੌਜ ਆ ਉੱਥੇ, ਅਤੇ ਖਾਮੋਸ਼ ਹੋ ਕੇ ਤਾਂ ਲੇਕਿਨ ਨਹੀਂ, ਉਹ ਹੱਕ 'ਤੇ ਖੜ੍ਹੇ ਰਹੇ। ਇਸ ਤਰ੍ਹਾਂ ਇਮਰਾਨ ਖਾਨ ਨੂੰ ਪਤਾ ਵਾ ਉਹਨੂੰ ਅੰਦਰ ਬੈਠੇ ਨੂੰ ਵੀ ਕਿ ਮੈਂ ਇਕੱਲਾ ਹੀ ਹਾਂ, ਲੇਕਿਨ ਮੈਂ ਹੱਕ 'ਤੇ ਹਾਂ, ਔਰ ਮੇਰੇ ਲਈ ਇੰਨਾ ਹੀ ਬੜਾ ਵਾ ਕਿ ਮੈਂ ਹੱਕ 'ਤੇ ਖੜ੍ਹਾਂ, ਔਰ ਇਹਦੇ ਜਾਨ ਵੀ ਜਾਂਦੀ ਹੈ ਅਤੇ ਜਾਏ। ਔਰ ਯਕੀਨ ਕਰੋ ਉਹ ਗੱਲ ਮੈਂ ਕਹਿਣਾ ਨਹੀਂ ਚਾਹੁੰਦਾ ਅਤੇ ਤੁਸੀਂ ਸੁਣਨਾ ਵੀ ਨਹੀਂ ਚਾਹੁੰਦੇ ਹੋਵੋਗੇ, ਲੇਕਿਨ ਉਹ ਸੱਚ ਆ। ਸੱਚ ਕੀ ਆ ਕਿ ਤਾਕਤ ਨੂੰ ਹਮੇਸ਼ਾ ਤਾਕਤ ਹੀ ਖ਼ਤਮ ਕਰਦੀ ਆ। ਤਾਕਤ ਜਿਹੜੀ ਆ ਉਹ ਜਦੋਂ ਉਹ ਪਾਗਲ ਹੋ ਜਾਵੇ, ਸਰ ਫਰੀ ਹੋ ਜਾਵੇ, ਉਦੋਂ ਉਹਨੂੰ ਕੋਈ ਸਮਝਾ ਨਹੀਂ ਸਕਦਾ, ਉਹਨੂੰ ਕੋਈ ਪੁਰਅਮਨ ਤਰੀਕੇ ਨਾਲ ਕੋਈ ਉਹਨੂੰ ਬਿਠਾ ਨਹੀਂ ਸਕਦਾ, ਉਹ ਜ਼ੁਲਮ ਖ਼ਤਮ ਕਰਵਾ ਨਹੀਂ ਸਕਦਾ। ਉਹ ਜ਼ੁਲਮ ਦਾ ਜਿਹੜਾ ਹਿਸਾਬ ਆ ਉਹ ਤਾਕਤ ਹੀ ਲੈਂਦੀ ਆ। ਉਹ ਸਭ ਤੋਂ ਬੜੀ ਤਾਕਤ ਅੱਲਾ ਦੀ ਆ। ਸਾਡੇ ਕੋਲ ਤਾਂ ਇਖਤਿਆਰ ਹੈ ਨਹੀਂ ਆ, ਠੀਕ ਆ, ਨਾ ਸਾਡੇ ਕੋਲ ਇੰਨੀ ਕੈਪੇਬਿਲਿਟੀ ਆ।
ਲੇਕਿਨ ਅੱਲਾਹ ਤਾਲਾ ਵਕਤ ਨੂੰ ਫੇਰ ਦਿੰਦਾ। ਜਦੋਂ ਮੁਜ਼ਾਹਮਤ ਜਾਰੀ ਰਵੇ ਨਾ, ਮੁਜ਼ਾਹਮਤ ਜਾਰੀ ਰਵੇ ਜਾਰੀ ਰਵੇ ਜਾਰੀ ਰਵੇ, ਠੀਕ ਆ ਮਾਰ ਖਾ ਰਹੇ ਹਾਂ ਲੇਕਿਨ ਮੁਜ਼ਾਹਮਤ ਕਰ ਰਹੇ ਹਾਂ, ਫਿਰ ਇੱਕ ਦੌਰ ਆਉਂਦਾ ਕਿ ਅੱਲਾ ਇਹ ਜਿਹੜੇ ਤਾਕਤ ਦੇ ਸਰਫਿਰੇ ਲੋਕ ਨੇ, ਤਾਕਤ ਦੇ ਵਿੱਚ ਸਰ ਫਿਰ ਗਿਆ ਇਹਨਾਂ ਦਾ, ਅੱਲਾ ਇਹਨਾਂ ਦੇ ਸਾਹਮਣੇ ਇੱਕ ਦੂਜੇ ਤਾਕਤਵਰ ਲੋਕ ਲਿਆ ਕੇ ਖੜੇ ਕਰ ਦਿੰਦਾ, ਜਿਹੜੇ ਫਿਰ ਉਹ ਬਦਲਾ ਲੈਂਦੇ ਆ ਉਸ ਜ਼ੁਲਮ ਦਾ ਜੋ ਉਹ ਕਰਦੇ ਰਹੇ ਆ ਤਾਰੀਖ ਹੈ, ਯਕੀਨ ਕਰੋ ਤਾਰੀਖ ਤੁਸੀਂ ਦੇਖੋ ਨਾ, ਉਹ ਕੀ ਹੋਇਆ ਯਜ਼ੀਦ ਦਾ, ਉਹ ਕੀ ਹੋਇਆ ਉਹਦੀ ਸਲਤਨਤ ਦਾ, ਉਹ ਕੀ ਹੋਇਆ ਜਿਨੇ ਜਿਨੇ ਕਰਬਲਾ ਦੇ ਵਿੱਚ ਜ਼ੁਲਮ ਕੀਤਾ, ਇੱਕ ਇੱਕ ਮਾਰਿਆ ਗਿਆ, ਇੱਕ ਇੱਕ ਭਿਆਨਕ ਮੌਤ ਮਾਰਿਆ ਗਿਆ। ਕਿਹਨਾਂ ਦੇ ਹੱਥੋਂ? ਰੱਬ ਨੇ ਖੜੇ ਕੀਤੇ। ਲੇਕਿਨ ਕੀ ਮੁਜ਼ਾਹਮਤ ਇੱਕ ਜ਼ਰੂਰੀ ਆ ਕਿ ਸਾਡਾ ਕੰਮ ਆ ਮੁਜ਼ਾਹਮਤ ਕਰਨਾ, ਅਸੀਂ ਕਰੀ ਜਾਵਾਂਗੇ, ਸਾਡਾ ਕੰਮ ਆ ਹੱਕ ਸੱਚ ਬਿਆਨ ਕਰਨਾ, ਉਹ ਅਸੀਂ ਕਰੀ ਜਾਣਾ। ਅਤੇ ਖੈਰ ਇਸ ਤੋਂ ਪਹਿਲੇ ਮੈਂ ਦੂਸਰੇ ਮੌਜੂ 'ਤੇ ਆਵਾਂ, ਆਪਣਾ ਹਿਸਾਬ ਕਿਤਾਬ ਲਾ ਕੇ ਇੱਕ ਜਿਹੜੀ ਡਾਕੂਮੈਂਟਰੀ ਹੈ ਉਹ ਮੈਂ ਐਸ ਅਹਿਮਦ ਉਰਦੂ ਵੀਲੌਗ 'ਤੇ ਅੱਜ ਜਿਹੜਾ ਉਹ ਮੈਂ ਉੱਥੇ ਜਨਾਬ ਅਪਲੋਡ ਕੀਤੀ ਹੈ। ਉਹ ਜੇ ਤੁਹਾਨੂੰ ਟਾਈਮ ਮਿਲੇ ਤਾਂ ਜ਼ਰੂਰ ਦੇਖਣਾ। ਵੈਸੇ ਅਸੀਂ ਖਾਨ ਦੀ ਮੁਹੱਬਤ ਦੇ ਬੜੇ ਦਾਅਵੇਦਾਰ ਹਾਂ, ਲੇਕਿਨ ਜਦੋਂ ਕਿਤੇ ਖਾਨ ਦੀ ਕੋਈ ਗੱਲ ਹੋਵੇ, ਹਿਸਟਰੀ ਹੋਵੇ, ਪਤਾ ਲੱਗੇ ਸਾਨੂੰ ਸੱਚ ਕੀ ਸੀ, ਕਿਸ ਤਰ੍ਹਾਂ ਸਾਰਾ ਸਫ਼ਰ ਸ਼ੁਰੂ ਹੋਇਆ, ਕਿੱਥੇ ਮੁੱਕਿਆ, ਉੱਥੇ ਆ ਕੇ ਫਿਰ ਸਾਨੂੰ ਲੱਗਦਾ ਯਾਰ ਆ ਬੋਰਿੰਗ ਜਿਹਾ ਕੰਮ ਆ, ਕੋਈ ਫਿਲਮ ਦੀ ਸਟੋਰੀ ਸੁਣਾਓ, ਕੋਈ ਕਹਾਣੀ ਸੁਣਾਓ, ਕੋਈ ਹਾਸਾ ਖੇਡਾ ਕਰੋ, ਛੱਡੋ ਖਾਨ ਨੂੰ, ਕੀ ਅਸੀਂ ਦੇਖਣਾ। ਅਤੇ ਉਹ ਜੇ ਤੁਹਾਡਾ ਦਿਲ ਕਰੇ ਅਤੇ ਐਸ ਅਹਿਮਦ ਉਰਦੂ 'ਤੇ ਮੈਂ ਅਪਲੋਡ ਕੀਤੀ ਹੈ, ਉਹ ਜਾ ਕੇ ਜ਼ਰੂਰ ਦੇਖਿਆ ਜਾਏ, ਕਿਉਂਕਿ ਉਹਦੇ 'ਚ ਮੈਂ ਸਾਰਾ ਜਿਹੜਾ ਥੋੜ੍ਹੇ ਟਾਈਮ ਦੇ ਵਿੱਚ ਜੋ ਕੁਛ ਬਿਆਨ ਕੀਤਾ ਜਾ ਸਕਦਾ ਸੀਗਾ, ਸਾਰੀ ਹਿਸਟਰੀ ਜਿਹੜੀ ਖਾਨ ਦੀ ਹੈ ਉਹ ਮੈਂ ਕੀਤੀ ਹੈ। ਅਤੇ ਉਹਦੇ ਬਾਅਦ ਜਨਾਬ ਹੁਣ ਸੁਣਿਆ ਜਾ ਰਿਹਾ, ਬਲਕਿ ਸੁਣਿਆ ਕੀ ਜਾ ਰਿਹਾ, ਦੇਖਿਆ ਜਾ ਰਿਹਾ, ਪੰਫਰ ਤਕਸੀਮ ਹੋ ਰਿਹਾ, ਸੋਸ਼ਲ ਮੀਡੀਆ 'ਤੇ ਬਣਾਏ ਜਾ ਰਿਹਾ ਔਰ ਕਿਹਾ ਜਾ ਰਿਹਾ ਕਿ ਵੀ ਮਾਈ ਤੰਦੂਰ ਵਾਲੀ, ਮਾਈ ਜਰਨੈਲੀ ਟਿੱਕੀਆਂ ਵਾਲੀ ਅਤੇ ਮਾਈ ਕਤਰੀ ਕਬਾਬਾਂ ਵਾਲੀ ਜਿਹੜੀ ਆ ਉਹਦਾ ਰਾਸਤਾ ਕਲੀਅਰ ਆ ਵਜ਼ੀਰ ਆਜ਼ਮ ਬਣਨ ਦਾ। 95% ਲੋਕਾਂ ਨੇ ਕਹਿ ਦਿੱਤਾ ਕਿ ਵੀ ਉਹ ਮਾਈ ਵਜ਼ੀਰ ਆਜ਼ਮ ਹੀ ਹੈ ਸਾਡੀ, ਮਾਈ ਨੂੰ ਬਿਲਕੁਲ ਬਣਨਾ। ਹੁਣ ਆਹ ਸਮਝ ਨਹੀਂ ਆਉਂਦੀ ਵੀ ਆ 95% ਕੌਣ? ਉਹ ਬਾਬਾ ਜੀ ਨੇ ਦੱਸਿਆ, ਬਾਬਾ ਜੀ ਕਹਿੰਦੇ ਪੁੱਤਰ ਹੈ ਤਾਂ ਸਾਰੇ ਪਟਵਾਰੀ। ਮੈਂ ਕਿਹਾ ਬਾਬਾ ਜੀ 95%? ਬਾਬਾ ਜੀ ਕਹਿੰਦੇ ਯਾਰ ਕੋਈ 10,000 ਪਟਵਾਰੀ ਹੋਣ, ਉਹਨਾਂ 'ਚੋਂ 95% ਜਿਹੜੇ ਉਹਨਾਂ ਨੇ ਕਹਿ ਦਿੱਤਾ ਕਿ ਵੀ ਮਾਈ ਨੂੰ ਬਣਾਓ। ਮੈਂ ਕਿਹਾ 5% ਹਰਾਮਜ਼ਾਦੇ ਪਟਵਾਰੀ ਕੌਣ ਨੇ ਜਿਹੜੇ ਮੁੱਕਰ ਗਏ? ਬਾਬਾ ਜੀ ਕਹਿੰਦੇ ਕਿ ਉਹ ਨੇ ਜਿਨ੍ਹਾਂ ਨੂੰ ਬਿੱਲ ਆਇਆ ਇਸ ਵਿੱਚ, ਹਾਂ ਜਿਨ੍ਹਾਂ ਨੇ ਬਿੱਲ ਆਇਆ, ਜਿਨ੍ਹਾਂ ਨੇ ਪੈਟਰੋਲ ਪਾਇਆ, ਜਿਨ੍ਹਾਂ ਨੇ ਰਾਸ਼ਨ ਘਰ 'ਚ ਪਾਇਆ, ਉਹ 5%। ਮੈਂ ਕਿਹਾ ਅਤੇ ਬਾਕੀਆਂ ਨੇ ਨਹੀਂ? ਬਾਬਾ ਕਹਿੰਦੇ ਬਾਕੀ ਜਿਹੜੇ ਉਹ ਬਿਰਿਆਨੀ ਵਾਲੇ, ਹਾਂ ਉਹ ਮੰਗ ਤੰਗ ਕੇ ਪਹਿਲੇ ਵੀ ਖਾਂਦੇ ਸੀ, ਉਹ ਅੱਜ ਵੀ ਮੰਗ ਤੰਗ ਕੇ ਖਾਂਦੇ ਆ, ਉਹਨਾਂ ਨੂੰ ਕੋਈ ਨਹੀਂ ਆ। ਬਾਬਾ ਜੀ ਕਹਿੰਦੇ ਉਹ ਮੰਗ ਤੰਗ ਵਾਲਾ ਹਿਸਾਬ ਹੈ, ਅਤੇ ਐਸ ਕਰਕੇ ਉਹ ਕਹਿੰਦੇ ਜੀ ਆਵੇ ਹੀ ਆਵੇ। ਬੜਾ ਝੂਠੇ ਜਿਹੇ ਸਰਵੇ ਕਰਵਾਏ ਜਾ ਰਹੇ ਆ, ਕਰਵਾ ਕੇ ਤੁਹਾਨੂੰ ਦੱਸਿਆ ਜਾ ਰਿਹਾ ਕਿ ਵੀ ਆਹ ਮਾਈ ਜਿਹੜੀ ਆ ਉਹ ਹੁਣ ਆ ਰਹੀ ਹੈ ਵਜ਼ੀਰ ਆਜ਼ਮ। ਹਾਂ ਬਈ ਆਹ ਹੁਣ ਵਜ਼ੀਰ ਆਜ਼ਮ ਆ ਰਹੀ ਅਤੇ ਹੁਕੂਮਤ ਕੋਈ ਇੱਕ ਅਪੀਲ ਤੁਸੀਂ ਸਾਰੇ ਜਣੇ ਰਲ ਕੇ ਕਰੋ, ਉਹਨਾਂ ਨੂੰ ਕਹੋ ਕਿ ਭਾਅ ਜੀ ਤੁਹਾਡੀ ਮਿਹਰਬਾਨੀ ਆ, ਤੁਸੀਂ ਬਿਲਕੁਲ ਬਣੋ, ਮਾਈ ਨੂੰ ਬਣਾਓ ਵਜ਼ੀਰ ਆਜ਼ਮ। ਮਾਈ ਦੇ ਜਿਹੜੇ ਹੈਂਡਲਰ ਜਿਹੜੇ ਨੇ ਬਣਾ ਰਹੇ ਆ ਉਹਨਾਂ ਨੇ ਵੀ ਕਹੋ ਕਿ ਬਿਲਕੁਲ ਬਿਸਮਿਲ੍ਲਾ ਕਰੋ, ਤੁਸੀਂ ਬਿਲਕੁਲ ਬਣਾਓ ਜਨਾਬ ਮਾਈ ਨੂੰ ਵਜ਼ੀਰ ਆਜ਼ਮ। ਜਿਹੜੇ ਅੱਗੇ ਉਹਨੇ ਚੰਨ ਚੜ੍ਹਾਏ ਆ ਉਹ ਉੱਥੇ ਸੈਂਟਰ 'ਚ ਜਾ ਕੇ ਵੀ ਚੜ੍ਹਾਏ, ਜਿਹੜੇ ਪੰਜਾਬ 'ਚ ਚੜ੍ਹੇ ਨਜ਼ਰ ਆ ਰਹੇ ਸਾਨੂੰ। ਸਿਰਫ ਇੱਕ ਕੰਮ ਕਰ ਦਿਓ ਸਾਡੇ ਗਰੀਬਾਂ ਵਾਸਤੇ ਕਿ ਬਈ ਆਹ ਸਾਡਾ ਨਾ ਜਿੰਨੇ ਵੀ ਲੋਕ ਆ ਪੰਜਾਬ ਦੇ, ਜਾਂ ਫਿਰ ਉਹਨੇ ਵਜ਼ੀਰ ਆਜ਼ਮ ਬਣ ਜਾਣਾ ਜਿੰਨੇ ਵੀ ਪਾਕਿਸਤਾਨ, ਇਹਨਾਂ ਸਾਰਿਆਂ ਦਾ ਕਫਨ ਫ੍ਰੀ ਕਰੋ। ਕਫਨ ਇਹਨਾਂ ਨੂੰ ਕਹੋ ਕਿ ਵੀ ਅਸੀਂ ਫ੍ਰੀ ਦਿਆਂਗੇ ਹੁਕੂਮਤ ਵੱਲੋਂ, ਤੁਹਾਡੀ ਮਿਹਰਬਾਨੀ ਆ। ਕਫਨ ਅਤੇ ਦਫਨ ਦਾ ਵੀ ਜਿਹੜਾ ਨਾ ਉਹ ਫ੍ਰੀ ਵਾਲਾ ਕੰਮ ਕਰੋ, ਤੁਹਾਡੀ ਮਿਹਰਬਾਨੀ। ਉਹ ਜਿਹੜਾ ਨਾ ਇਹ ਫੈਸਿਲਿਟੀ ਦੇ ਦਿਓ। ਹੋਰ ਨਾ ਤੁਸੀਂ ਬਿਜਲੀ ਸਸਤੀ ਕਰਨੀ ਹੈ, ਨਾ ਤੁਸੀਂ ਗੈਸ ਸਸਤੀ ਕਰਨੀ ਹੈ, ਨਾ ਪੈਟਰੋਲ ਸਸਤਾ ਕਰੋ। ਆਹ ਮਿਹਰਬਾਨੀ ਕਰੋ ਅਤੇ ਉਹਨੂੰ ਬਣਾ ਦਿਓ, ਕਿਉਂਕਿ ਅੱਗੇ ਫਿਰ ਕਫਨ ਹੀ ਹੋਰ ਕੁਝ ਨਹੀਂ ਰਹਿ ਗਿਆ। ਔਰ ਉਹ ਦੋ ਬੇਗੈਰਤ ਬੇਸ਼ਰਮ ਜਿਹੜੇ ਬੈਠੇ ਆ ਆਪਣਾ ਵਫਾਕੀ ਹੁਕੂਮਤ ਦੇ, ਇੱਕ ਤਾਂ ਉਹ ਬਾਂਦਰ ਡਿੰਟੋਨਿਕ ਵਾਲਾ ਬਾਂਦਰ ਜਿਹੜਾ ਉਹ ਆਇਆ ਜਨਾਬ, ਆਪਣੇ ਇੱਕ ਹੋਰ ਕੋਈ ਸਰਕਾਰੀ ਮੁਲਾਜ਼ਮ, ਉਹਦੇ ਨਾਲ ਬਹਿ ਕੇ ਉਹਨੇ ਪ੍ਰੈਸ ਕਾਨਫਰੰਸ ਕੀਤੀ ਆ ਅਤੇ ਉਹਨੇ ਦੱਸਿਆ ਕਿ ਬਈ ਆਹ ਜਿਹੜੇ ਪੈਟਰੋਲ ਦੇ ਰੇਟ ਆ, ਹਾਂਜੀ ਇਹ ਅਸੀਂ ਜਿਹੜਾ ਨਾ ਰੋਜ਼ ਦੀ ਸਤ੍ਹਾ 'ਤੇ ਅਸੀਂ ਜਿਹੜੇ ਵਧਾਵਾਂਗੇ। ਉਹ ਕਹਿੰਦਾ ਕਿ ਇਹ ਤਕਲੀਫ ਤਾਂ ਤੁਹਾਨੂੰ ਹੋਏਗੀ। ਤਕਲੀਫ ਭਾਈ ਕਾਹਦੀ ਤਕਲੀਫ? ਹੁਣ ਤਾਂ ਬਾਬਾ ਜੀ ਕਹਿੰਦੇ ਹੁਣ ਤਾਂ ਆਦੀ ਹੋ ਗਿਆ, ਹੁਣ ਤਾਂ ਪਤਾ ਹੀ ਨਹੀਂ ਲੱਗ ਰਿਹਾ, ਆਵੇ ਪਿਆ ਅਤੇ ਜਾਵੇ ਪਿਆ। ਮੈਂ ਕਿਹਾ ਨਹੀਂ ਬਾਬਾ ਜੀ ਜਿੱਦਾਂ ਉਹ ਵਧਾਉਣਾ ਹੈ ਉਹਨਾਂ ਦਾ ਕੰਮ ਹੁਣ ਉਹ ਲੱਗ ਪਤਾ ਜਾਏਗਾ। ਅਤੇ ਉਹ ਆ ਕੇ ਕਹਿ ਰਿਹਾ ਕਿ ਬਈ ਆਹ ਜਿਹੜਾ ਨਾ ਤਕਲੀਫ ਤਾਂ ਤੁਹਾਨੂੰ ਹੋਏਗੀ, ਲੇਕਿਨ ਜਿਹੜੀ ਰਿਆਸਤ ਆ ਉਹਦੇ ਲਈ ਇਹ ਫੈਸਲੇ ਬਹੁਤ ਜ਼ਰੂਰੀ ਆ ਇਹ ਕਰਨੇ, ਅਤੇ ਪੈਟਰੋਲ ਦੀਆਂ ਪ੍ਰਾਈਸਾਂ ਜਿਹੜੀਆਂ ਨੇ ਰੋਜ਼ਮर्रा ਦਾ ਜਾਇਜ਼ਾ ਲੈ ਕੇ ਅਤੇ ਉਹ ਵਧਾਇਆ ਜਾਏਗਾ। ਇਹਨਾਂ ਨੇ ਘਟਾਉਣਾ ਕੀ ਆ ਭਾਈ? ਇਹ ਵਧਾਉਣਾ ਇਹ ਕਹਿੰਦੇ ਯਾਰ ਹਰ ਮਹੀਨੇ ਬਾਅਦ ਤੁਸੀਂ ਇੰਨੇ ਵਧਾਉਣੇ ਪੈਂਦੇ, 50 ਰੁਪਏ ਵਧਾ ਦਿੱਤੇ, 60 ਰੁਪਏ ਵਧਾ ਦਿੱਤੇ, ਹਾਂਜੀ। ਅਤੇ ਉਹ ਕਹਿੰਦੇ ਯਾਰ ਰੋਜ਼ 1 ਰੁਪਈਆ 2 ਰੁਪਏ ਵਧਾਓ, ਅਤੇ ਮਹੀਨੇ 'ਚ ਤਕਰੀਬਨ 60 ਰੁਪਏ ਦਾ ਇਜ਼ਾਫਾ ਹੋ ਜਾਏਗਾ। ਇਸ ਤਰ੍ਹਾਂ ਆਵਾਮ ਨੂੰ ਮਹਿਸੂਸ ਵੀ ਨਹੀਂ ਹੋਏਗਾ
ਉਹ ਸਾਨੂੰ ਕੋਈ ਕਹੇਗਾ ਵੀ ਨਹੀਂ ਕਿ ਦੇਖੋ ਇਹਨਾਂ ਨੇ 60 ਰੁਪਏ ਵਧਾ ਦਿੱਤਾ, ਦੇਖੋ ਇਹਨਾਂ ਨੇ 20 ਰੁਪਏ ਵਧਾ ਦਿੱਤਾ। ਉਹ ਜੇ ਕਹੇਗਾ ਵੀ ਸਾਨੂੰ ਯਾਰ ਆਹ 2 ਰੁਪਏ ਤੇ ਵਧਾਇਆ, 1 ਰੁਪਈਆ 2 ਰੁਪਏ ਵਧਾਇਆ, ਇਹਦੇ 'ਚ ਕੋਈ ਐਸੀ ਗੱਲ। ਉਹ ਰੋਜ਼ਮर्रा ਵਧਾਉਂਦੇ ਤੇ ਗੇਮ 'ਚ ਇੱਥੇ ਪਹੁੰਚ ਜਾਣੀ ਹੈ। ਬਾਬਾ ਜੀ ਕਹਿੰਦੇ ਆ ਕਿ ਆਹ ਬਾਂਦਰ ਤੇ ਇਹਦੇ ਨਾਲ ਦਾ ਜਿਹੜਾ ਮਦਾਰੀ, ਮੈਂ ਕਹਿੰਦੀ ਬਾਬਾ ਜੀ ਇਹ ਬਾਂਦਰ ਅੱਗੋਂ ਉਹਦਾ ਬਾਂਦਰ ਆ, ਦੋ ਬਾਂਦਰ ਆ ਕੇ ਜਿਹੜੇ ਬੈਠੇ ਆ। ਬਾਬਾ ਜੀ ਕਹਿੰਦੇ ਯਾਰ ਇਹ ਅਸਲ 'ਚ ਦੱਸ ਰਿਹਾ ਆਵਾਮ ਨੂੰ ਕਿ ਲੋ ਜੀ ਹੁਣ ਅਸੀਂ ਰੋਜ਼ਮर्रा ਦੇ ਤੌਰ ਤੇ ਤੁਹਾਡੀ ਵਜਾਵਾਂਗੇ। ਮੈਂ ਕਿਹਾ ਯਾਰ ਕੀ? ਬਾਬਾ ਜੀ ਕਹਿੰਦੇ ਢੋਲਕੀ। ਉਹ ਕਹਿੰਦੇ ਹੁਣ ਰੋਜ਼ ਅਸੀਂ ਆਵਾਂਗੇ, ਰੋਜ਼ ਜਾਇਜ਼ਾ ਲੈ ਕੇ ਦੇਖਾਂਗੇ ਕਿ ਤੁਹਾਡੀ ਕਿੰਨੀ ਕਪੈਸਿਟੀ ਹੈ। ਜਿੰਨੀ ਕੁ ਤੁਹਾਡੀ ਕਪੈਸਿਟੀ ਹੋਏਗੀ ਉਨੀ ਕੁ ਅਸੀਂ ਵਜਾ ਦਿਆ ਕਰਾਂਗੇ। ਜੇ ਕਪੈਸਿਟੀ ਨਾ ਵੀ ਹੋਈ ਤੇ ਵਜਾਣੀ ਤੇ ਅਸੀਂ ਹੈ, ਵਜਾਣੀ ਤੇ ਅਸੀਂ ਹੈ, ਉਹ ਅਸੀਂ ਵਜਾਵਾਂਗੇ। ਤੁਸੀਂ ਭਾਵੇਂ ਰੋਵੋ, ਪਿੱਟੋ ਜਾਂ ਚੀਖਾ ਮਾਰੋ, ਜਿੱਦਾਂ ਡੱਡੂ ਕਹਿੰਦਾ ਕਿ ਰੋਏ ਪਿੱਟੇ ਔਰ ਚੀਖੇ ਮਾਰੇ। ਸਾਡੇ ਮੇਰਾ ਮਤਲਬ ਕਿਹਨੂੰ ਠੰਡ ਆ? ਕੋਈ ਠੰਡ ਹੈ ਨਹੀਂ ਜੀ ਇਹਨਾਂ ਨੂੰ ਭਾਜੀ। ਆ ਕੇ ਹੁਣ ਰੋਜ਼ ਹੁਣ ਇਹ ਤਰੀਕਾ ਕਾਰ ਜਿਹੜਾ ਨਾ ਇਹਨਾਂ ਨੇ ਸ਼ੁਰੂ ਕੀਤਾ। ਤੇ ਆਹ ਬਾਂਦਰ ਉਹੀ ਹੈ ਜਿਹੜਾ ਆ ਕੇ ਆਇਨ ਨੂੰ ਉਂਗਲੀ ਦਿਖਾਉਂਦਾ ਸੀਗਾ। ਉਹ ਅਸੀਂ ਉਦੋਂ ਸਮਝਦੇ ਸੀ ਕਿ ਯਾਰ ਦੇਖ ਕੀ ਬਗੈਰਤ ਬੇਚੈਨ ਨੂੰ ਕਿੱਦਾਂ ਦੀ ਹਰਕਤ ਕਰ ਰਿਹਾ, ਲੇਕਿਨ ਬਾਂਦਰ ਸੱਚਾ ਸੀ। ਟੋਨੀ ਵਾਲਾ ਬਾਂਦਰ ਸੱਚਾ ਸੀ। ਇਹਨੂੰ ਪਹਿਲੀ ਨਜ਼ਰ ਆ ਗਿਆ ਸੀ ਕਿ ਉਸਤਾਦ ਆਇਨ ਨੂੰ ਅਸੀਂ ਕਿੱਥੇ ਲਿਖਣਾ, ਕਿੱਥੇ ਅਸੀਂ ਆਇਨ ਨੂੰ ਚੜਾਉਣਾ। ਉਹਨੇ ਠੀਕ ਚੜਾਇਆ ਸੀ ਆਇਨ ਨੂੰ ਉਸਤਾਦ। ਅੱਜ ਆਇਨ ਬਿਲਕੁਲ ਉੱਥੇ ਹੀ ਚੜਿਆ ਪਿਆ ਜਿੱਥੇ ਇਸ ਬਾਂਦਰ ਨੇ ਚੜਾਇਆ ਸੀਗਾ ਉਂਗਲਦਾਰ। ਉਹ ਹਿਸਾਬ ਦਾ ਵਾ। ਤੇ ਹੁਣ ਉਹ ਆ ਕੇ ਜਨਾਬ ਰੋਜ਼ ਤੁਹਾਡੀ ਵਜਾਇਆ ਕਰਨਗੇ ਤੇ ਤੁਸੀਂ ਵਜਾਇਆ ਕਰੋ ਆਪਣੀ। ਹਾਂਜੀ, ਢੋਲਕੀ ਦੀ ਗੱਲ ਕਰ ਰਿਹਾ। ਹਾਂ, ਬਾਬਾ ਜੀ ਕਹਿੰਦੇ ਨਹੀਂ ਹੁਣ ਤੂੰ ਕੋਈ ਵੀ ਗੱਲ ਕਰ ਲੈ ਤੇ ਸਾਨੂੰ ਕੋਈ ਇਤਰਾਜ਼ ਨਹੀਂ ਹੈ। ਜਿੱਦਾਂ ਵੱਜ ਰਹੀ ਹੈ ਸੁਬਾਹ ਸ਼ਾਮ ਸਾਡੀ, ਹਾਂ ਉਹਨੂੰ ਹੁਣ ਢੋਲਕੀ ਕਹਿ ਲਓ ਜਾਂ ਕੁਛ ਹੋਰ ਕਹਿ ਲਓ, ਇੱਦਾਂ ਦੇ ਹਿਸਾਬ ਹੈ। ਤੇ ਉਹਦੇ ਬਾਅਦ ਜਨਾਬ ਇੱਕ ਹੋਰ ਫੇਰ ਆ ਗਿਆ ਆਪਣਾ, ਪਤਾ ਨਹੀਂ ਹੋਣਾ ਕਿੰਨਾ ਸੱਚ ਆ ਕਿੰਨਾ ਨਹੀਂ ਗਾ, ਲੇਕਿਨ ਉੱਥੇ ਮੈਂ ਦੇਖੀ ਪੋਸਟ ਚੱਲ ਰਹੀ ਹੈ ਇੱਕ। ਉਹ ਕਹਿ ਰਹੇ ਆ ਕਿ ਵੀ ਆਪਣੀ ਪਰੇਸ਼ਾਨੀ ਮਰੀਮ ਕੋ ਬਤਾएं। ਹਾਏ ਆਪਣੀਆਂ ਪਰੇਸ਼ਾਨੀਆਂ ਜਿਹੜੀਆਂ ਦੁੱਖ ਤਕਲੀਫਾਂ ਉਹ ਮਰੀਮ ਨੂੰ ਦੱਸੋ। ਮਰੀਮ ਉਹਦਾ ਜਿਹੜਾ ਨਾ ਮਦਾਵਾ ਕਰੇਗੀ, ਮਰਹਮ ਰੱਖੇਗੀ ਆ ਕੇ ਤੁਹਾਡੇ ਦੁੱਖਾਂ ਤਕਲੀਫਾਂ ਤੇ। ਉਹ ਕਹਿੰਦੇ ਜੀ ਆ ਮਰੀਮ ਨੂੰ ਕਾਲ ਕਰੋ, ਮਰੀਮ ਨੂੰ ਦੱਸੋ ਆਪਣੀ ਪਰੇਸ਼ਾਨੀ, ਤਾਂ 3 ਦਿਨ ਦੇ ਵਿੱਚ ਜਿਹੜਾ ਨਾ ਉਹ ਤੁਹਾਡੇ ਕੋਲ ਪਹੁੰਚੇਗੀ ਪੂਰੀ ਟੀਮ। ਹਾਂਜੀ, ਉਹ ਤੁਹਾਡੇ ਦੁੱਖ ਦਰਦ ਦਾ ਮਦਾਵਾ ਕਰ ਦੇਗੀ। ਬਾਬਾ ਜੀ ਕਹਿੰਦੇ ਯਾਰ ਇਹ ਤੇ ਬੜਾ ਕਮਾਲ ਹੋ ਗਿਆ ਸਿਸਟਮ। ਬਾਬਾ ਜੀ ਕਹਿੰਦੇ ਮੈਨੂੰ ਪਹਿਲਾਂ ਹੀ ਪਤਾ ਸੀਗਾ, ਮੈਂ ਰਾਤੀ ਫੋਨ ਕੱਢ ਮਾਰਿਆ ਸੀ। ਮੈਂ ਕਿਹਾ ਬਸ ਕੀ ਮਤਲਬ ਬਾਬਾ ਜੀ? ਬਾਬਾ ਜੀ ਕਹਿੰਦੇ ਰਾਤ ਨੂੰ ਨਾ ਕੋਈ ਆਪਣਾ 1:30-2 ਵਜੇ ਮੇਰੀ ਅੱਖ ਖੁੱਲੀ ਤੇ ਬਾਬਾ ਜੀ ਕਹਿੰਦੇ ਜੀ ਬੇਚੈਨੀ ਜੀ ਮਹਿਸੂਸ ਹੋ ਰਹੀ ਸੀਗੀ। ਮੈਂ ਕਿਹਾ ਹੋਣੀ ਹੈ, ਰਾਤ ਨੂੰ ਗਰਮੀ ਇੰਨੀ ਹੁੰਦੀ ਬਾਬਾ ਜੀ, ਬੇਚੈਨੀ ਹੁੰਦੀ। ਬਾਬਾ ਜੀ ਨੇ ਕਹਿੰਦੇ ਨਹੀਂ ਉਹ ਕਿਸੇ ਹੋਰ ਕਿਸਮ ਦੀ ਬੇਚੈਨੀ ਜੀ ਸੀਗੀ, ਬਸ ਕੈਫੀਅਤ ਇੱਦਾਂ ਦੀ ਸੀ। ਬਾਬਾ ਜੀ ਕਹਿੰਦੇ ਫਿਰ ਮੈਂ ਫੋਨ ਕਰ ਦਿੱਤਾ। ਅੱਗੋਂ ਆਵਾਜ਼ ਆਈ ਕਿ ਹਾਂਜੀ ਬਾਬਾ ਜੀ ਦੱਸੋ ਕੀ ਤਕਲੀਫ ਤੁਹਾਡੀ ਦੂਰ ਕਰ ਸਕਦੇ ਹਾਂ, ਕੀ ਤੁਹਾਡੀ ਪਰੇਸ਼ਾਨੀ? ਬਾਬਾ ਜੀ ਕਹਿੰਦੇ ਵੀ ਪਰੇਸ਼ਾਨੀ ਤਾਂ ਮੈਨੂੰ ਹੈ ਬਹੁਤ, ਲੇਕਿਨ ਮੈਂ ਫੋਨ ਤੇ ਨਹੀਂ ਦੱਸ ਸਕਦਾ। ਤੁਸੀਂ ਸਭ ਤੋਂ ਪਹਿਲੇ ਇੰਝ ਕਰੋ ਕਿ ਆ ਮਰੀਮ ਨੇ ਮੇਰੇ ਕੋਲ ਭੇਜੋ। ਉਹ ਕਹਿਣ ਲੱਗੇ ਭਾਈ ਇਸ ਟਾਈਮ ਜਿਹੜੀ ਕੀ ਹੋ ਗਿਆ ਬਾਬਾ ਜੀ ਤੁਹਾਨੂੰ? ਮਰੀਮ ਨੇ ਬਾਬਾ ਜੀ ਕਹਿੰਦੇ ਤੁਸੀਂ ਆਪ ਹੀ ਤਾਂ ਕਿਹਾ ਕਿ ਪਰੇਸ਼ਾਨੀ। ਉਹ ਕਹਿੰਦੇ ਪਰੇਸ਼ਾਨੀ ਦੱਸੋ ਨਾ, ਤੁਸੀਂ ਤੇ ਪਰੇਸ਼ਾਨੀ ਪਾਂਡੇ ਸਾਨੂੰ। ਮਰੀਮ ਨੇ ਭੇਜੋ। ਬਾਬਾ ਜੀ ਕਹਿੰਦੇ ਪਰੇਸ਼ਾਨੀ ਇਹੀ ਹੈ ਨਾ, ਉਹਦੀ ਵਜ੍ਹਾ ਤੋਂ ਸਾਰੀ ਪਰੇਸ਼ਾਨੀ ਹੈ। ਬਈ ਮਰੀਮ ਨੂੰ ਭੇਜੋ ਤੇ ਉਹਦੇ ਬਾਅਦ ਫਿਰ ਮੈਂ ਜਿਹੜਾ ਨਾ ਦੱਸਾਂਗਾ ਉਹਨੂੰ ਕਿ ਕੀ। ਉਹ ਕਹਿੰਦੇ ਨਹੀਂ ਮਰੀਮ ਜਿਹੜੀ ਹੈ ਨਾ ਉਹ ਇਸ ਵਕਤ ਬਿਜ਼ੀ ਹੈ। ਬਾਬਾ ਜੀ ਕਹਿੰਦੇ ਮੈਂ ਪੁੱਛਿਆ ਵੀ ਕਿੱਥੇ ਬਿਜ਼ੀ ਹੈ? ਉਹ ਕਹਿੰਦੇ ਕਿ ਉਹਦੀ ਕੋਈ ਮੀਟਿੰਗ ਚੱਲ ਰਹੀ ਹੈ। ਬਾਬਾ ਜੀ ਕਹਿੰਦੇ ਰਾਤ ਨੂੰ 1:30-2 ਵਜੇ ਕਿਹਦੇ ਨਾਲ ਮੀਟਿੰਗ ਹੋ ਰਹੀ ਹੁੰਦੀ ਹੈ? ਉਹ ਕਹਿੰਦੇ ਕਿ ਬਸ ਹੈ ਉਹ ਜਿਹੜਾ ਵੀ ਹੈ ਰਿਟਾਇਰ ਆਦਮੀ ਕੋਈ ਹੈ ਇੱਕ, ਰੋਜ਼ ਰਾਤ ਨੂੰ ਮੀਟਿੰਗ ਤੈਅ ਹੁੰਦੀ ਹੈ। ਉਹ ਅੱਜ ਕਿਤੇ ਮੀਟਿੰਗ ਦੇ ਉਹ ਨਹੀਂ ਆ ਸਕਦੀ। ਹਾਂ, ਔਰ ਵੈਸੇ ਵੀ ਬਿਜ਼ੀ ਆ। ਤੁਸੀਂ ਹੋਰ ਕੋਈ ਪਰੇਸ਼ਾਨੀ ਹੈ ਤਾਂ ਦੱਸੋ। ਤੇ ਬਾਬਾ ਜੀ ਕਹਿੰਦੇ ਮੈਂ ਕਿਹਾ ਚਲੋ ਫਿਰ ਉਹਨੂੰ ਪੈਗਾਮ ਪਹੁੰਚਾ ਦਿਓ। ਉਹ ਕਹਿੰਦੇ ਹਾਂ ਅਸੀਂ ਪੈਗਾਮ ਪਹੁੰਚਾ ਸਕਦੇ ਹਾਂ ਬਾਬਾ ਜੀ ਤੁਹਾਡਾ। ਮਰੀਮ ਨੂੰ ਕੀ ਪੈਗਾਮ? ਬਾਬਾ ਜੀ ਕਹਿੰਦੇ ਮੈਂ ਫਿਰ ਉਹਨੂੰ ਕਿਹਾ ਕਿ ਵੀ ਮਰੀਮ ਨੂੰ ਕਹੋ ਕਿ ਚਲੋ ਆਪ ਤੇ ਨਹੀਂ ਆ ਸਕਦੀ, ਜੇ ਡੱਡੂ ਹੀ ਭੇਜ ਦੇ, ਡੱਡੂ ਹੀ ਭੇਜ ਦੇ, ਚਲ ਮੇਰਾ ਸਰ ਜਾਊਗਾ। ਆਹ ਕਿੱਦਾਂ ਦਾ ਕੀ ਹੋ ਗਿਆ ਪਰੇਸ਼ਾਨੀ ਆ? ਉਹ ਵੀ ਪਰੇਸ਼ਾਨ। ਉਹ ਕਹਿੰਦੇ ਵੀ ਆਹ ਕੀ ਡੱਡੂ ਨੂੰ ਅਸੀਂ ਕਿਉਂ ਭੇਜ ਦਈਏ ਵੀ ਤੁਹਾਨੂੰ? ਬਾਬਾ ਜੀ ਤੁਸੀਂ ਕੀ ਕਰਨਾ ਡੱਡੂ ਦਾ ਚਾਰ ਪਾਉਣਾ? ਬਾਬਾ ਕਹਿੰਦੇ ਚਾਰ ਨਹੀਂ ਪਾਉਣਾ ਵੀ ਜ਼ਰੂਰਤ ਆ, ਪਰੇਸ਼ਾਨੀ ਆ। ਉਹ ਪਰੇਸ਼ਾਨੀ ਮੇਰੀ ਡੱਡੂ ਹੀ ਦੂਰ ਕਰ ਸਕਦਾ, ਹੋਰ ਕੋਈ ਦੂਰ ਨਹੀਂ ਕਰ ਸਕਦਾ। ਹਾਂ, ਉਹ ਕਹਿੰਦੇ ਕਿਸੇ ਹੋਰ ਨੂੰ ਭੇਜ ਦਿੰਦੇ। ਬਾਬਾ ਕਹਿੰਦੇ ਨਹੀਂ ਡੱਡੂ ਹੀ ਚਾਹੀਦਾ, ਉਹ ਭੇਜੋ। ਉਹ ਮੈਂ ਵੀ ਹੈਰਾਨ ਹੋਇਆ। ਮੈਂ ਕਿਹਾ ਬਾਬਾ ਜੀ ਆ ਤੁਸੀਂ ਰਾਤ ਨੂੰ 2 ਵਜੇ, ਮੇਰਾ ਮਤਲਬ ਯਾਰ ਡੱਡੂ ਨਾਲ ਕੀ ਕੰਮ ਪੈ ਗਿਆ ਤੁਹਾਨੂੰ? ਡੱਡੂ ਕਾਹਤੇ ਮੇਰਾ ਮਤਲਬ ਤੁਸੀਂ ਕਹਿੰਦੇ ਕਿ ਉਹਨੂੰ ਭੇਜ। ਬਾਬਾ ਜੀ ਕਹਿੰਦੇ ਯਾਰ ਕੋਈ ਐਸੀ ਵੈਸੀ ਗੱਲ ਨਹੀਂ, ਇੱਕ ਤਾਂ ਤੁਹਾਨੂੰ ਪਤਾ ਮੁਹੱਬਤ ਦੇ ਮਾਮਲੇ। ਮੈਂ ਕਿਹਾ ਉਹ ਮਾਮਲੇ ਤਾਂ ਹੈ, ਲੇਕਿਨ ਇਹ ਥੋੜ੍ਹੀ ਤੁਸੀਂ ਉਹਨੂੰ ਫੋਨ ਕਰਕੇ ਕਹੋ ਕਿ ਉਹ ਮਾਈ ਡੱਡੂ ਤੁਹਾਡੇ ਕੋਲ ਭੇਜ ਦਿਓ ਰਾਤ। ਬਾਬੇ ਕਹਿੰਦੇ ਚਲੋ ਭੇਜ ਦੇਵੇ ਯਾਰ, ਸਵੇਰੇ ਚਲੇ ਜਾਏ ਲੈ ਜਾਏ ਵਾਪਸ ਡੱਡੂ। ਮੈਂ ਕੀ ਕਰਾਂ? ਮੈਂ ਕਿਹਾ ਰਾਤ ਨੂੰ ਕਾਹਤੇ ਚਾਹੀਦਾ?
ਬਾਬਾ ਜੀ ਕਹਿੰਦੇ ਰਾਤ ਨੂੰ ਮੈਂ ਤੈਨੂੰ ਦੱਸਿਆ ਬੇਚੈਨੀ ਜੀ ਸੀ, ਮੈਨੂੰ ਭੁੱਖ ਬੜੀ ਲੱਗੀ। ਮੈਂ ਕਿਹਾ ਓਹੋ। ਬਾਬਾ ਜੀ ਕਹਿੰਦੇ ਮੇਰੀ ਖਵਾਹਿਸ਼ ਸੀਗੀ, ਪਰੇਸ਼ਾਨੀ ਜੀ ਵੀ ਸੀਗੀ। ਬਾਬਾ ਜੀ ਕਹਿੰਦੇ ਮੈਂ ਸਵੇਰੇ ਜਿਹੜਾ ਨਾ ਤੇ ਆਲੂ ਤੇ ਬੈਂਗਣ ਲਿਆ ਕੇ ਰੱਖੇ ਸਨ ਘਰ, ਤੇ ਬਾਬਾ ਜੀ ਕਹਿੰਦੇ ਹੁਣ ਪਕਾਉਣ ਵਾਲਾ ਹੈ ਕੋਈ ਨਹੀਂ। ਬਾਬਾ ਜੀ ਕਹਿੰਦੇ ਮੈਂ ਕਿਹਾ ਡੱਡੂ ਨੂੰ ਭੇਜੋ, ਉਹ ਆਵੇ ਇੱਥੇ ਹਾਂਡੀ ਰੋਟੀ ਕਰੇ ਮੇਰੇ ਵਾਸਤੇ ਸੋਹਣਾ ਜਿਹਾ ਆ ਬਣਾਵੇ, ਹਾਂਡੀ ਰੋਟੀਆਂ ਬਣਾਵੇ, ਮੈਨੂੰ ਖਵਾਵੇ। ਤੇ ਮੈਂ ਕਿਹਾ ਬਾਬਾ ਜੀ ਫਿਰ? ਬਾਬਾ ਜੀ ਕਹਿੰਦੇ ਫਿਰ ਮੈਨੂੰ ਸਵਾਦ ਹੋਵੇ। ਮੈਂ ਬਾਬਾ ਜੀ ਤੁਸੀਂ ਸੌਂ ਜਾਓਗੇ? ਬਾਬਾ ਜੀ ਕਹਿੰਦੇ ਹਾਂ ਡੱਡੂ ਦੇ ਨਾਲ। ਇਹ ਸਾਰੀ ਗੇਮ ਸੀ।